जी चाहे किसी का भी मिल पैंदा ना बड़े खुशी के नाल मिलता। जे किते पता लग जाता ना कि जे कोई हुशियारपुर मिल जाता तो ओहदा ते फिर गल आखण वाली है ही कोई नहीं। या किसी भी मैं वो धरती मां वेखण आया, मैं वो धरती मां वेखण आया, जिथे जन्म लिया सी मैं, जिथे मां मेरी ने बह चक्की पीसी दुध सी रिड़के, जिथे दुख सुख कर। सब दा पंजाब चैनल नूं सबसक्राइब करो ते टली दे बटन नूं भी दबा दिओ नवीं लेटैसट वीडियो देखण वास्ते। कितना को प्यार मिला तुहानूं लोकां ने, किवें तुहाडे नाल? वो तो मैं पहले दस लफ्ज़ां च नहीं बयान प्यार नहीं कर सकता जिन्ना प्यार किया कि मैं दसा मेनू तो ऐ उन्हें जो गुलाब के फुल खड़े नजर आते हैं इदा ही ये सानू लोग। नहीं मैनू ऐ लग्या सी कि जब मैं पंजाब छड्ड के आया तो मैनू नहीं लग्या कि मैं ये पाकिस्तान च तुरे, मैनू ऐ लग्या मैं जो पंजाब च तुरया फिरदा हां। सही है सही। हाँ जी सत श्री अकाल जी। सत श्री अकाल जी। हाँ जी तुहाडा नाम की है? सुखचैन सिंह। गोद की है तुहाडी? मेरी गोद पन्नू है जी। हाँ जी तो तुहाडा? मेरा नाम सरजीत सिंह गिल जी। ਤੇ ਮੈਂ ਇੱਥੇ ਚੱਕ ਨੰਬਰ 301 ਜਿਹੜਾ ਜਿਹੜਾ ਅੱਜ ਕੱਲ੍ਹ ਟੋਬਾ ਟੇਕ ਸਿੰਘ ਸਹੀ ਤੇ ਇਹਦੇ ਨਾਲ ਹੁੰਦਾ ਸੀਗਾ ਡੱਬੋਵਾਲੀ ਸਟੇਸ਼ਨ ਸਹੀ ਤੇ ਉਹਦੇ ਲਾਗੇ ਸਾਡਾ ਪਿੰਡ ਹੁੰਦਾ ਸੀ 301 ਜਿਹਨੂੰ ਕਿ ਗੁਰਦਾਸਪੁਰ ਕਿਹਾ ਜਾਂਦਾ ਸੀਗਾ। ਜੀ ਜੀ। ਔਰ ਇਸ ਪਿੰਡ ਦੇ ਵਿੱਚ 32 ਘਰਾਂ ਦੀ ਅਲਾਟਮੈਂਟ ਸੀਗੀ, ਇਹਦੇ ਵਿੱਚੋਂ 30 ਘਰ ਗੁਰਦਾਸਪੁਰ ਦੇ ਸੀਗੇ। ਤੁਸੀਂ ਉੱਥੇ ਕਿੱਥੇ ਰਹਿੰਦੇ ਹੋ? ਉੱਥੇ ਅਸੀਂ ਤੇ ਜੇ ਸਹੀ ਪੁੱਛਦੇ ਹੋ ਤਾਂ ਸਾਡਾ ਸਭ ਤੋਂ ਪਹਿਲਾ ਪਿਛੋਕੜ ਸੀਗਾ ਜਿਹੜਾ ਜਿਹਦੇ ਕਸੂਰ ਦੇ ਵਿੱਚੋਂ ਸਾਡੇ ਹਿੰਦੁਸਤਾਨ ਦੇ ਵਿੱਚ ਰਕਬਾ ਹੈ ਮੱਲਾਂ ਵਾਲੇ ਦਾ, ਉੱਥੋਂ ਦਾ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ ਇਹ ਪਿੰਡ ਬਾਰਿਸ਼ ਦੀ ਵਜ੍ਹਾ ਨਾਲ, ਹੜ੍ਹ ਦੀ ਵਜ੍ਹਾ ਨਾਲ ਬਿਲਕੁਲ ਉੱਜੜ ਗਿਆ ਤੇ ਇੱਥੋਂ ਸਾਡੇ ਬਜ਼ੁਰਗ ਪਿੰਡ ਪੁਰੀਆਂ ਢਲਾਣ ਬਟਾਲਾ ਦੇ ਲਾਗੇ ਜਾ ਕੇ ਵਸ ਗਏ। ਔਰ ਬਹੁਤ ਬਹੁਤ ਵਧਾਈਆਂ ਤੁਹਾਨੂੰ, ਤੁਸੀਂ ਗੁਰੂ ਬਾਬੇ ਦੇ ਮਤਲਬ ਕਿ ਬਾਬੇ ਗੁਰੂ ਨਾਨਕ ਦੇ ਜਨਮ ਦਿਹਾੜੇ ਦੇ ਉੱਤੇ ਪਾਕਿਸਤਾਨ ਆਏ ਤੇ ਵਧਾਈਆਂ ਤੁਹਾਨੂੰ। ਤੁਸੀਂ ਤੁਹਾਡਾ ਜਿਹੜਾ ਵੀਜ਼ਾ ਪ੍ਰੋਸੈਸ ਸਾਰਾ ਉਹ ਮਤਲਬ ਆਸਾਨੀ ਨਾਲ ਮੁਕੰਮਲ ਹੋ ਗਿਆ, ਸਾਰਾ ਵੀਜ਼ਾ ਤੁਹਾਨੂੰ ਮਿਲਿਆ ਪਾਕਿਸਤਾਨ ਦਾ ਆਸਾਨੀ ਨਾਲ ਲੱਭ ਗਿਆ? ਇਸ ਤਰ੍ਹਾਂ ਹੈ ਵੀਜ਼ੇ ਬਾਰੇ ਆਪਣਾ ਮੈਂ 1983 ਦੇ ਵਿੱਚ ਪਾਸਪੋਰਟ ਬਣਾਇਆ ਸੀ ਜੀ ਜੀ। ਉਦੋਂ ਮੈਂ ਬੰਬੇ ਸਰਵਿਸ ਕਰਦਾ ਸੀ ਜੀ, ਉੱਥੇ ਅਪਲਾਈ ਕੀਤਾ। ਸਹੀ। ਮੈਨੂੰ ਇਹ ਜਵਾਬ ਮਿਲਿਆ ਭਾਈ ਤੁਸੀਂ ਦਿਹਾੜੀ ਜਵਾਨ ਬਜ਼ੁਰਗਾਂ ਨੂੰ ਜਾਣਦੇ ਹੋ। ਸਹੀ। ਉਦੋਂ 5 ਸਾਲ ਦਾ ਵੀਜ਼ਾ ਹੁੰਦਾ, 10 ਸਾਲ ਲੈਂਦਾ ਹੀ ਮੰਗੇ। ਹਾਂਜੀ। ਉਹਦੇ ਬਾਅਦ ਫਿਰ ਮੈਂ ਗੌਰ ਵੀ ਨਹੀਂ ਕੀਤੀ ਜੀ। ਉਹਨੇ ਨਵੇਂ ਸਿਰੇ ਫਿਰ ਆਪਣਾ 16 ਦੇ ਵਿੱਚ ਮੈਂ ਆਪਣੇ ਪੋਤਰੇ ਦਾ ਪਾਸਪੋਰਟ ਬਣਵਾਇਆ ਜੀ ਤੇ ਨਾਲ ਹੀ ਆਪਣਾ ਬਣਵਾ ਲਿਆ ਤੇ ਇਦਾਂ ਟੀਵੀ ਤੇ ਆ ਗਿਆ ਪਾਕਿਸਤਾਨ ਤੇ ਜਾਣ ਵਾਸਤੇ ਗੁਰਪੁਰਬ ਤੇ। ਔਰ ਉਹ ਮੇਰਾ ਫਿਰ ਵੀਜ਼ਾ ਆਸਾਨੀ ਨਾਲ ਕਲੀਅਰ। ਤੁਹਾਡਾ ਵੀਜ਼ਾ ਵੀ ਆਸਾਨੀ ਨਾਲ ਲੱਗ ਗਿਆ ਸੀ? ਕੋਈ ਕਿਸੇ ਕਿਸਮ ਦੀ ਮੁਸ਼ਕਲ ਤਾਂ ਨਹੀਂ ਹੋਈ ਵੀਜ਼ਾ ਲਵਾਉਣ ਦੇ ਵਿੱਚ ਤੁਹਾਨੂੰ? ਨਹੀਂ ਸਾਨੂੰ ਕੋਈ ਮੁਸ਼ਕਲ ਨਹੀਂ। ਅੱਛਾ ਜਦੋਂ ਵੀਜ਼ਾ ਲੱਗ ਕੇ ਫਿਰ ਪਤਾ ਲੱਗਿਆ ਕਿ ਅਸੀਂ ਮਤਲਬ ਬਾਬੇ ਦੀ ਧਰਤੀ ਦੇ ਉੱਤੇ ਜਾਣ ਲੱਗੇ ਹਾਂ ਤੇ ਕਿੰਨੀ ਕੁ ਤੁਹਾਡੇ ਮਨ ਨੂੰ ਖੁਸ਼ੀ ਹੋਈ ਉਦੋਂ? ਉਹ ਤਾਂ ਬਿਆਨ ਨਹੀਂ ਕਰ ਸਕਦੇ। ਸਹੀ। ਸਾਡੇ ਮਨ ਕੋਈ ਪਾਰਟੀ ਸ਼ਾਰਟੀ ਹੋਈ ਉੱਥੇ ਮਤਲਬ? ਇਹ ਪਾਰਟੀ ਸ਼ਾਰਟੀ ਵੀ ਹੋਈ ਹੈ, ਬਹੁਤ ਕੁਝ ਹੋਇਆ। ਸਾਡੇ ਘਰਦਿਆਂ ਨੇ ਤੁਰ ਲੱਗਿਆ ਸਾਨੂੰ ਆਸ਼ੀਰਵਾਦ ਵੀ ਦਿੱਤੀ ਤੁਸੀਂ ਜਾਓ ਗੁਰੂ ਘਰ ਜਾ ਕੇ ਗੁਰੂ ਦੇ ਦਰਸ਼ਨ ਕਰੋ ਤੇ ਫਿਰ ਸੁੱਖੀ ਸੰਦੀ ਮੁੜ ਕੇ ਆਓ ਤੇ ਸਾਰਾ ਹਾਲ ਸਾਰਾ ਕੇ ਦੱਸੋ। ਤੇ ਉੱਥੋਂ ਫਿਰ ਤੁਸੀਂ ਅੰਮ੍ਰਿਤਸਰ ਤਾਂ ਹੀ ਮਤਲਬ ਜੱਥੇ ਦੇ ਨਾਲ ਆ ਜਾਂ ਫਿਰ ਆਪਣੇ ਸਬਰਕ ਤੇ ਆਏ ਜੇ? ਜੀ ਜੱਥੇ ਦੇ ਨਾਲ ਹੀ। ਫਿਰ ਉਸ ਤੋਂ ਬਾਅਦ ਕਿ ਤੁਸੀਂ ਟ੍ਰੇਨ ਦੇ ਜ਼ਰੀਏ ਆਏ ਪਾਕਿਸਤਾਨ ਦੇ ਵਿੱਚ? ਬਿਲਕੁਲ ਟ੍ਰੇਨ। ਹਾਂ ਸਹੀ। ਜਦੋਂ ਪਾਕਿਸਤਾਨ ਦੀ ਧਰਤੀ ਦਾ ਕਿਵੇਂ ਦਾ ਲੱਗਾ ਇੱਥੇ ਆ ਕੇ? ਇਹ ਵੀ ਮੈਂ ਉਹਦਾ ਬਿਆਨ ਨਹੀਂ ਕਰ ਸਕਦਾ ਮੈਂ ਕਿੰਨਾ ਖੁਸ਼ ਹਾਂ ਜਦੋਂ ਮੈਂ ਪਾਕਿਸਤਾਨ ਦੇ ਵਿੱਚ ਆਇਆ। ਸਹੀ ਹੈ। ਤੇ ਇਸ ਧਰਤੀ ਤੇ ਆ ਕੇ ਤੁਹਾਨੂੰ ਦੋਵਾਂ ਥਾਵਾਂ ਦੇ ਉੱਤੇ ਕੋਈ ਵੱਖੋ ਵੱਖ ਸ਼ੈ ਲੱਗੀ ਕਿ ਇੱਕੋ ਜਿਹੀ ਲੱਗਾ ਸਾਰਾ ਕੁਝ?
ਨਹੀਂ, ਮੈਨੂੰ ਐਂ ਲੱਗਿਆ ਸੀ ਕਿ ਜਦ ਮੈਂ ਪੰਜਾਬ ਛੱਡ ਗਿਆ ਤੇ ਮੈਨੂੰ ਨਹੀਂ ਲੱਗਿਆ ਕਿ ਮੈਂ ਇਹ ਪਾਕਿਸਤਾਨ 'ਚ ਹੋ ਰਿਹਾ, ਮੈਨੂੰ ਐਂ ਲੱਗਿਆ ਮੈਂ ਜੋ ਪੰਜਾਬ 'ਚ ਤੁਰਿਆ ਫਿਰਦਾ ਹਾਂ। ਸਹੀ ਹੈ, ਸਹੀ। ਅੱਛਾ, ਸਭ ਤੋਂ ਪਹਿਲਾਂ ਫਿਰ ਤੁਸੀਂ ਨਨਕਾਣਾ ਸਾਹਿਬ ਗਏ ਹਾਂਜੀ। ਤੇ ਕਿਵੇਂ ਦਾ ਰਿਹਾ ਉੱਥੇ? ਉੱਥੇ 2-3 ਦਿਨ ਤੁਸੀਂ ਰੁਕੇ ਸੋ, ਫਿਰ ਸੱਚੇ ਸੌਦੇ ਵੀ ਗਏ ਉੱਥੋਂ ਤੁਸੀਂ? ਇਹ ਸਾਨੂੰ ਉੱਥੇ ਹਰ ਤਰ੍ਹਾਂ ਦੀਆਂ ਸਹੂਲਤਾਂ ਜੀ ਸਟਾਫ ਵੱਲੋਂ, ਜੀ, ਪਾਕਿਸਤਾਨ ਵੱਲੋਂ, ਜੀ, ਗੁਰਦੁਆਰਿਆਂ ਵੱਲੋਂ ਬਹੁਤ ਵਧੀਆ ਢੰਗ ਨਾਲ ਸਾਨੂੰ ਇੰਤਜ਼ਾਮਾਤ ਬੜੇ ਵਧੀਆ ਕੀਤੇ ਸਨ ਪਾਕਿਸਤਾਨੀ ਹੁਕੂਮਤ ਨੇ। ਬਹੁਤ ਹੀ ਵਧੀਆ ਸੀ। ਟ੍ਰੇਨ ਵੀ ਬੜੀ ਵਧੀਆ ਰਹੀ। ਬਿਲਕੁਲ, ਟ੍ਰੇਨਾਂ ਵਿੱਚ ਵੀ ਵਧੀਆ ਸੀ, ਬਾਕੀ ਉੱਥੇ ਰਹਿਣ ਸਹਿਣ ਵੀ ਵਧੀਆ ਸੀ ਜੀ। ਪਰ ਜਦੋਂ ਤੁਸੀਂ ਆਪਣੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਉਦੋਂ ਵੀ ਵਧੀਆ ਸੀ। ਵਧੀਆ ਇੰਤਜ਼ਾਮਾਤ, ਖਾਣ ਪੀਣ ਦਾ ਪੂਰਾ ਮਤਲਬ ਢੰਗ ਤੋਂ ਤਰੀਕਾ ਸਾਰਾ ਵਧੀਆ ਸੀ, ਸਾਰਾ ਕੁਝ। ਹਾਂ ਬਿਲਕੁਲ ਦਰੁਸਤ, ਕੋਈ ਸਿਕਿਉਰਿਟੀ ਵੀ ਬੜੀ ਵਧੀਆ ਸੀ ਤੁਹਾਨੂੰ ਜਿਹੜੀ ਇੱਥੇ ਗਈ। ਫਿਰ ਉਹਦੇ ਤੋਂ ਬਾਅਦ ਫਿਰ ਤੁਸੀਂ ਗਏ ਉੱਥੇ ਪੰਜਾ ਸਾਹਿਬ, ਤੇ ਸਾਰਾ ਸਫ਼ਰ ਉੱਥੇ ਵੀ ਠੀਕ ਗੁਜ਼ਰਿਆ ਤੁਹਾਡਾ? ਸਾਰਾ ਹੀ ਸਫ਼ਰ ਸਾਡਾ ਐਂ ਲੱਗਦਾ ਹੈ ਕਿ ਜੋ ਸਾਡੇ ਪੰਜਾਬ ਦੀ ਕਹਾਵਤ ਹੈ, ਭਈ ਸੁਣਾ ਵੀ ਕੈਸੇ ਹੈ, ਤੂੰ ਕਹਿੰਦੇ ਬਈ ਤੀਆਂ ਹੈ ਜੈਸੇ ਤੀਆਂ ਖੇਡ ਰਹੇ, ਸਾਰਾ ਮਾਹੌਲ ਤੀਆਂ ਵਰਗੇ ਲੱਗਿਆ ਜਦੋਂ। ਸਹੀ, ਠੀਕ। ਤੇ ਪੰਜਾ ਸਾਹਿਬ ਵੀ ਸਾਰਾ ਠੀਕ ਠਾਕ ਰਿਹਾ ਉੱਥੇ? ਸਾਰਾ ਤੁਸੀਂ ਜਿਹੜਾ ਉੱਥੇ ਦਰਸ਼ਨ ਕੀਤੇ, ਸਾਰਾ ਉੱਥੇ ਮੱਥਾ ਟੇਕਿਆ ਸਾਰਾ? ਬਹੁਤ ਵਧੀਆ, ਪੰਜਾ ਸਾਹਿਬ ਜਾ ਕੇ ਵੀ ਸਾਨੂੰ ਬਹੁਤ ਆਨੰਦ ਆਇਆ। ਸਹੀ ਹੈ। ਫਿਰ ਉਹਦੇ ਤੋਂ ਬਾਅਦ ਫਿਰ ਤੁਸੀਂ ਜਦੋਂ ਲਾਹੌਰ ਆਏ, ਤੇ ਫਿਰ ਜਦੋਂ ਤੁਸੀਂ ਉੱਥੋਂ ਪਰਤ ਕੇ ਫਿਰ ਲਾਹੌਰ ਆਏ ਜੀ, ਤੇ ਲਾਹੌਰ ਕਿਵੇਂ ਦਾ ਲੱਗਾ? ਲਾਹੌਰ ਬਾਰੇ ਕੁਝ ਦੱਸੋ। ਉਹ ਕਹਿੰਦੇ ਨੇ ਨਾ ਕਿ ਮੈਨੂੰ ਫਿਰ ਦੁਬਾਰਾ ਬਾਪੂ ਗੱਲਾਂ ਦੱਸ ਲਾਹੌਰ ਦੀਆਂ, ਤੇ ਲਾਹੌਰ ਦੀਆਂ ਗੱਲਾਂ ਦੱਸੋ ਹੁਣ ਸਾਨੂੰ। ਲਾਹੌਰ ਆ ਕੇ ਵੀ ਜਿਹੜੀ ਲਾਹੌਰ ਦੀ ਟਰਾਂਸਪੋਰਟ ਸੀਗਾ ਸਿਸਟਮ ਬਹੁਤ ਵਧੀਆ ਲੱਗਾ। ਹਾਂਜੀ। ਤੇ ਸਾਨੂੰ ਬੈੱਡ ਅਲਾਟਮੈਂਟ ਜੋ ਕੁਝ ਹੋਈ ਉਹ ਤੋਂ ਪਹਿਲੇ ਹੋ ਹੀ ਚੁੱਕੀ। ਹਾਂਜੀ। ਤੇ ਉੱਥੇ ਆ ਕੇ ਪ੍ਰਸ਼ਾਦਾ ਪਾਣੀ ਛਕਿਆ, ਲੇਟਿਆ। ਲਾਹੌਰ ਆ ਕੇ ਫਿਰ ਅਗਲੇ ਦਿਨ ਘੁੰਮਣ ਦਾ ਮੌਕਾ ਮਿਲਿਆ, ਗੁਰਦੁਆਰੇ ਦਾ ਜੀ ਮੌਕਾ, ਸ਼ਹਿਰ ਦਾ। ਸਹੀ, ਬਹੁਤ ਖੂਬਸੂਰਤ ਲੱਗਿਆ। ਫਿਰ ਇੱਕ ਗੱਲ ਹੋ ਰਿਹਾ ਵੀ ਲੋਕ ਜਿਹੜੇ ਹੈਗੇ ਨੇ ਲਾਹੌਰ ਦੇ ਜੀ, ਚਾਹੇ ਕਿਸੇ ਹੁੰਦਾ ਵੀ ਉਹ ਮਿਲ ਪੈਂਦਾ ਨਾ, ਬੜੇ ਖੁਸ਼ੀ ਦੇ ਨਾਲ ਮਿਲਦਾ। ਤੇ ਜੇ ਕਿਤੇ ਪਤਾ ਲੱਗ ਜਾਂਦਾ ਨਾ ਕਿ ਜੇ ਕੋਈ ਹੁਸ਼ਿਆਰਪੁਰੀਆ ਮਿਲ ਜਾਂਦਾ ਤੇ ਉਹਦਾ ਤਾਂ ਫਿਰ ਗੱਲ ਆਖਣ ਵਾਲੀ ਹੈ ਹੀ ਕੋਈ ਨਹੀਂ, ਜਾਂ ਕਿਸੇ ਵੀ ਜ਼ਿਲ੍ਹੇ ਦਾ ਕੋਈ ਮਿਲ ਪੈਂਦਾ ਤੇ ਉਹਨੂੰ ਤੇ ਬਹੁਤ ਜ਼ਿਆਦਾ ਸਤਿਕਾਰ ਦਿੰਦਾ। ਤੇ ਹਰ ਜ਼ਿਲ੍ਹੇ ਨੂੰ ਕੋਈ ਨਾਰਮਲ ਤੌਰ ਤੇ ਸਰਦਾਰ ਜੀ ਇੱਕ ਮਿੰਟ ਖਲੋਗੇ, ਤੁਸੀਂ ਕੀ ਕਰ ਫੋਟੋ ਖਿੱਚ ਕੇ ਚਲੀਏ ਆਪਾਂ। ਸਹੀ ਹੈ। ਤੇ ਤੁਸੀਂ ਦੂਜੀ ਵਾਰ ਆਏ ਹੋ ਇੱਥੇ? ਮੈਂ ਦੂਸਰੀ ਵਾਰ। ਸਹੀ। ਤੇ ਕਿੰਨਾ ਕੁ ਫਰਕ ਲੱਗਾ ਤੁਹਾਨੂੰ ਪਹਿਲੇ ਵਿੱਚ ਤੇ ਹੁਣ ਵਿੱਚ? ਮਤਲਬ ਲਾਹੌਰ ਕਿੰਨਾ ਕੁ ਬਦਲਿਆ ਹੁਣ? ਬਹੁਤ ਜ਼ਿਆਦਾ ਜੀ। ਇੰਨਾ ਪਿਆਰ ਸਤਿਕਾਰ ਕੋਈ ਬਿਆਨ ਨਹੀਂ ਕੀਤਾ ਜਾ ਸਕਦਾ ਜਿੰਨਾ ਮਿਲਦਾ ਹੈ। ਸਹੀ। ਤੇ ਜਿੰਨਾ ਹੁਣ ਮਿਲ ਰਿਹਾ, ਮਤਲਬ ਇਹ ਕਿ ਤੁਸੀਂ ਆਪਣੀ ਜ਼ਿੰਦਗੀ ਵਿੱਚ ਜਿਹੜੇ ਸੋਨੇ ਤੋਂ ਸੋਨਾ ਸ਼ਹਿਰ ਵੇਖਿਆ, ਲਾਹੌਰ ਉਹਨੇ ਚੋਂ ਸਭ ਤੋਂ ਸੋਨਾ ਤੁਸੀਂ ਕਹਿ ਸਕਦੇ ਹੋ। ਮੈਂ ਕੀ ਕਹਿ ਸਕਦਾ ਕਿ ਲਾਹੌਰ ਬੈਠਾਂਗੇ ਆਪਣੇ ਘਰ 'ਚ ਬੈਠਾ ਨਹੀਂ, ਪਿੱਛੇ ਨਾ ਸਾਨੂੰ ਹੁਣ ਇਹ ਪੱਕਾ ਹੋ ਗਿਆ ਕਿ ਉਹ ਗੱਲ ਬਿਲਕੁਲ ਦਰੁਸਤ ਹੈ ਵੀ ਜਿਹਨੇ ਲਾਹੌਰ ਨਹੀਂ ਦੇਖਿਆ ਉਹ ਜੰਮਿਆ ਹੀ ਨਹੀਂ। ਚਲੋ ਅੱਜ ਉਹਨਾਂ ਜੰਮਿਆਂ ਦੇ ਸ਼ਾਮਲ ਹੋ ਗਏ। ਹਾਂ, ਤੁਸੀਂ ਚਲੋ ਦੇਰ ਨਾਲ ਹੀ ਸਹੀ, ਪਰ ਚਿਰ ਪਿੱਛੇ ਸਹੀ, ਪਰ ਲਾਹੌਰ ਵੇਖਿਆ ਸਹੀ ਹੈ। ਸਹੀ। ਜਿੱਥੋਂ ਤੱਕ ਆਵਾਮ ਦਾ ਗੱਲ ਹੈ ਨਾ, ਵੀ ਜਿਸ ਤੁਸੀਂ ਸਾਨੂੰ ਪੁੱਛ ਰਹੇ ਹੋ ਆਵਾਮ, ਸਾਨੂੰ ਤਾਂ ਐਂ ਲੱਗ ਰਿਹਾ ਕਿ ਜਿਸ ਤਰ੍ਹਾਂ ਕਿ ਅਸੀਂ ਇੱਕ ਪਾਰਕ ਦੇ ਵਿੱਚ ਵੜ ਜਾਈਏ ਤੇ ਜੇ ਪਾਰਕ ਦੇ ਫੁੱਲ ਸਾਨੂੰ ਖਿੜੇ ਹੋਏ ਨਜ਼ਰ ਆਉਂਦੇ ਨੇ ਹਾਸੇ ਨੂੰ, ਇਹਦਾ ਹੀ ਸਾਰਾ ਆਵਾਮ ਸਾਨੂੰ ਵਸਦਾ ਨਜ਼ਰ ਆਉਂਦਾ ਸਾਡੇ ਸਵਾਗਤ ਵਾਸਤੇ। ਤੇ ਜਿਹੜੀ ਕਰਤਾਰਪੁਰ ਦੀ ਉਹਨਾਂ ਰਾਹਦਾਰੀ ਖੋਲੀ ਉਹ ਬਗੈਰ ਵੀਜ਼ੇ ਤੋਂ ਪਾਕਿਸਤਾਨ ਆਉਂਦਾ, ਤੁਸੀਂ ਉਹਦੇ ਬਾਰੇ ਵਿੱਚ ਕੀ ਆਂਦੇ ਹੋ? ਕਿਤੇ ਵਾਲਾ ਇਹ ਕਰਤਾਰਪੁਰ ਦਾ ਜਿਹੜਾ ਉਹਨਾਂ ਨੇ ਉਹਦਾ ਨਹੀਂ ਰੱਖੀ ਹੈ ਜਿਹੜੀ ਉਹਨਾਂ ਨੇ, ਹਾਂ ਉਹਦੇ ਬਾਰੇ ਵਿੱਚ। ਕਰਤਾਰਪੁਰ ਬਾਰੇ ਮੈਂ ਥੋੜਾ ਕੀ ਕਹਿਣਾ ਚਾਹੁੰਦਾ ਜੀ, ਕਿ ਜਿਸ ਤਰ੍ਹਾਂ ਗੁਰੂ ਘਰ ਦਾ ਇੱਥੇ ਦਰਬਾਰ ਹੈ, ਹਾਂਜੀ, ਉਹਦੇ ਤੇ ਜਾਣ ਵਾਸਤੇ ਜੇ ਕਿਤੇ ਸਰਕਾਰਾਂ ਚੰਗੇ ਢੰਗ ਨਾਲ ਵੀ ਸੋਹਣੀਆਂ ਖੁੱਲੀਆਂ ਸੜਕਾਂ ਬਣਾ ਦੇਣ, ਸਪੈਸ਼ਲੀ ਸੜਕਾਂ ਬਣਾ ਦੇਣ ਜਾਣ ਵਾਸਤੇ, ਆਉਣ ਜਾਣ ਵਾਸਤੇ, ਤੇ ਲਾਈਟਾਂ ਸ਼ੇਟਾਂ ਲੱਗੀਆਂ ਹੋਣ, ਉਸ ਦਰਬਾਰ ਦਾ ਹੋਰ ਵੀ ਹਾਲ ਬਣ ਜੇ ਤੇ ਇਨਸ਼ਾਅੱਲਾ ਇਸੇ ਤਰ੍ਹਾਂ ਤੁਹਾਡੀ ਸੋਚ ਤੋਂ ਬਹੁਤ ਬਿਹਤਰ ਬਣੇਗਾ। ਇਨਸ਼ਾਅੱਲਾ ਬਹੁਤ ਖੂਬਸੂਰਤ ਬਣਾਉਂਗੇ ਤੁਸੀਂ। ਜਦੋਂ ਆਓਗੇ ਬੜੇ ਖੂਬਸੂਰਤ ਰੋਡ ਤੁਹਾਨੂੰ ਨਜ਼ਰ ਆਉਣਗੇ। ਤੁਹਾਡਾ ਜਿਹੜਾ ਆਪਣਾ ਪਿਛਲਾ ਪਿੰਡ ਹੈ ਉਹ ਇੱਥੇ ਪਾਕਿਸਤਾਨ ਕਿਹੜਾ ਸੀ ਤੁਹਾਡਾ? ਜਿਹੜਾ ਮੇਰਾ ਪਿੰਡ ਇੱਥੇ ਜੀ ਸ਼ੇਖਾਂ ਸੀ, ਸ਼ੇਖਾਂ। ਸਹੀ। ਉਹਦੇ ਕੋਲ ਵੱਡਾ ਪਿੰਡ ਲਿਖਿਆ ਦਾ ਪਨੂਆ ਸੀ ਜੀ, ਤੇ ਲਹਿਰਪੁਰ ਸਾਡਾ ਜ਼ਿਲ੍ਹਾ ਸੀ। ਠੀਕ। ਸ਼ੇਖਾਂ ਦੇ ਵਿੱਚ ਹੀ ਸਾਡਾ ਜਨਮ ਹੋਇਆ। ਸਹੀ। ਮੇਰਾ ਸ਼ੇਖਾਂ ਦੇ ਵਿੱਚ ਜਨਮ ਹੋਇਆ ਜੀ। ਉਦੋਂ ਮੈਂ ਜਦੋਂ ਪਾਕਿਸਤਾਨ ਵਿੱਚ 2.5 ਸਾਲ ਦਾ। ਅੱਛਾ, ਤੁਸੀਂ ਨਨਕਾਣੇ ਗਏ, ਉੱਥੋਂ ਅੱਗੇ ਥੋੜ੍ਹੀ ਪੈਂਦਾ ਹੈ ਲਹਿਲਪੁਰ ਜਿਹੜਾ, ਜਿੱਥੇ ਤੁਸੀਂ ਦੱਸ ਰਹੇ ਹੋ ਕਿ ਤੁਹਾਡਾ ਜਿੱਥੇ ਜਨਮ ਹੋਇਆ ਸੀ, ਤੇ ਤੁਹਾਡੇ ਜ਼ਿਹਨ 'ਚ ਖਿਆਲ ਆਇਆ ਕਿ ਮੈਂ ਆਪਣੇ ਪਿਛਲੇ ਪਿੰਡ 'ਚ ਹੋ ਕੇ ਆਵਾਂ? ਖਿਆਲ ਹੀ ਨਹੀਂ ਆਇਆ, ਜੀ ਕਰਦਾ ਕਿ ਮੈਂ ਉੱਡ ਕੇ ਚੱਲ ਜਾ, ਪਰ ਮੇਰੇ ਮਜਬੂਰੀਆਂ ਸਨ, ਵੱਡੇ ਹੋਏ ਉੱਠ। ਸਹੀ ਹੈ, ਮਜਬੂਰੀਆਂ ਸਨ। ਅੱਛਾ, ਤੇ ਕੋਈ ਤੁਸੀਂ ਛੋਟੇ ਸੀ ਜਦੋਂ ਇੱਥੇ ਗਏ? 2 ਸਾਲ ਤੁਹਾਡੀ ਉਮਰ ਸੀ ਉਸ ਵੇਲੇ? 2 ਸਾਲ ਦਾ। ਸਹੀ। ਅੱਛਾ, ਤੁਸੀਂ ਆਪਣੇ ਪਿਛਲੇ ਪਿੰਡ ਦੇ ਬਾਰੇ 'ਚ ਕੁਛ ਆਖਣਾ ਚਾਹੋ? ਕੋਈ ਤੁਹਾਡੇ ਦਿਲ ਦੇ ਵਿੱਚ ਕੋਈ ਮਨ ਦੇ ਅੰਦਰ ਕੋਈ ਸ਼ੈ ਹੋਏ ਤੇ ਤੁਸੀਂ ਆਖ ਸਕਦੇ ਹੋ। ਹਾਂ, ਮੈਨੂੰ ਰੀਝ ਹੈ
ਸਾਡੇ ਸਟਾਫ ਨਾਲ ਮਿਲ ਕੇ ਕੈਸਾ ਲੱਗਾ ਸਹੀ ਸਹੀ ਜੀ। ਮੈਨੂੰ ਰੀਝ ਹੈ ਕਿ ਮੈਂ ਜਦੋਂ ਘਰੋਂ ਚੱਲਿਆ ਸਾਂ, ਮੈਂ ਉਸੇ ਟਾਈਮ ਹੀ ਮੇਰੇ ਮਨ ਦੇ ਵਿੱਚ ਕੋਈ ਉਛਾਲ ਜਿਹਾ, ਮਨ ਦੇ ਵਿੱਚ ਖਿਆਲ ਜਿਹਾ ਆਇਆ ਕਿ ਮੈਂ ਇਹ ਕੁਝ ਗੱਲਾਂ ਲਿਖਾਂ। ਹਾਂਜੀ ਬੋਲੋ। ਮੈਂ ਕੁਝ ਗੱਲਾਂ ਲਿਖਾਂ ਤਾਂ ਕਿ ਉਹ ਮੇਰਾ ਮਨ ਵੀ ਖੁਸ਼ ਹੋਵੇ ਅਤੇ ਮੈਂ ਆਪਣੇ ਕੁਛ ਮੇਰੀ ਗੱਲਾਂ ਸੁਣ ਕੇ ਲੋਕਾਂ ਨੂੰ ਵੀ ਇਹ ਪਤਾ ਲੱਗ ਸਕੇ ਬਈ ਇਹ ਕਿੱਥੋਂ ਗਿਆ, ਕਿੱਥੋਂ। ਮੈਂ ਤੁਹਾਨੂੰ ਦੱਸ ਦਿੰਦਾ ਕਿ ਮੈਂ ਪਾਕਿਸਤਾਨ ਤੋਂ ਗਿਆ। ਹਾਂਜੀ। ਇੱਥੋਂ ਸਾਡਾ ਪਿਛਲਾ ਪਿੰਡ ਖਹਿਰਾ ਪੰਨੂ ਹੈ, ਹਾਂਜੀ, ਉੱਥੇ ਪਹੁੰਚ ਗਏ ਜੀ। ਉੱਥੋਂ ਵੀ ਸਵੱਬ ਦੇ ਨਾਲ ਸਾਨੂੰ ਕਈ ਪਾਸੇ ਇੰਡੀਆ ਦੇ ਵਿੱਚ ਵੀ ਜਾ ਕੇ ਟਰਾਉ ਕਰਨਾ ਪਿਆ। ਪਰ ਅੱਜ ਕੱਲ੍ਹ ਮੈਂ ਜਲੰਧਰ ਸ਼ਹਿਰ ਦੇ ਵੱਸ ਰਿਹਾ ਜੀ ਜੀ, ਅਤੇ ਉੱਥੇ ਮੇਰਾ ਲੰਮਾ ਪਿੰਡ ਹੈ ਜਲੰਧਰ। ਸਹੀ। ਸੁਖਚੈਨ ਸਿੰਘ ਪੰਨੂ ਮੇਰਾ ਨਾਮ। ਤੇ ਪਾਕਿਸਤਾਨੀ ਅਵਾਮਾਂ ਨੂੰ ਤੁਹਾਨੂੰ ਪਿਆਰ ਕਿੰਨਾ ਕੁ ਮਿਲਿਆ ਇੱਥੇ ਆ ਕੇ? ਹਾਂਜੀ ਹਾਂਜੀ, ਲੋਕਾਂ ਨੂੰ ਕਿੰਨਾ ਕੁ ਪਿਆਰ ਮਿਲਿਆ ਤੁਹਾਨੂੰ? ਲੋਕਾਂ ਨੇ ਕਿਵੇਂ ਤੁਹਾਡੇ ਨਾਲ? ਉਹ ਤਾਂ ਮੈਂ ਤੁਹਾਨੂੰ ਪਹਿਲੇ ਦੱਸਿਆ, ਲਫ਼ਜ਼ਾਂ 'ਚ ਨਹੀਂ ਬਿਆਨ ਨਹੀਂ ਕਰ ਸਕਦਾ ਜਿੰਨਾ ਪਿਆਰ ਕੀਤਾ। ਕਿ ਮੈਂ ਦੱਸਿਆ ਵੀ ਮੈਨੂੰ ਤਾਂ ਐ ਉਹਦੇ 'ਚ ਗੁਲਾਬ ਦੇ ਫੁੱਲ ਖਿੜੇ ਨਜ਼ਰ ਆਉਂਦੇ ਨੇ, ਇੱਦਾਂ ਹੀ ਇਹ ਸਾਨੂੰ ਲੋਕਾਂ ਨੇ ਪਿਆਰ। ਠੀਕ, ਤੁਸੀਂ ਆਪਣੇ ਦਿਲ ਦੀ ਕੋਈ ਗੱਲ ਕਹਿਣਾ ਚਾਹੋ ਆਪਣੇ ਪਿੰਡ ਲਈ? ਮੈਂ ਤੁਸੀਂ ਮੈਨੂੰ ਮੌਕਾ ਦਿੰਦੇ ਹੋ ਤੇ ਮੈਂ ਹੁਣ ਤੁਹਾਨੂੰ ਦੱਸੀ ਬੈਠਾ ਤੇ ਮੈਂ ਕੀ ਇਹਦਾ ਮੈਂ ਚੰਦ ਇੱਕ ਲਾਈਨਾਂ ਦੇ ਵਿੱਚੋਂ ਮੈਂ ਬਿਆਨ ਕਰਦਾ ਜੀ। ਲੜਨਾ ਆਪ ਕਰ ਲਿਓ ਜ਼ਰੂਰ। ਮੈਂ ਉਹ ਧਰਤੀ ਮਾਂ ਵੇਖਣ ਆਇਆ, ਮੈਂ ਉਹ ਧਰਤੀ ਮਾਂ ਵੇਖਣ ਆਇਆ, ਜਿੱਥੇ ਜਨਮ ਲਿਆ ਸੀ ਮੈਂ, ਜਿੱਥੇ ਮਾਂ ਮੇਰੀ ਨੇ ਬਹਿ ਚੱਕੀ ਪੀਸੀ ਦੁੱਧ ਸੀ ਰਿੜਕੇ, ਜਿੱਥੇ ਦੁੱਖ ਸੁੱਖ ਕਰਦੇ ਸੀ ਬੈ ਦੋਆਂ ਧਰਮਾਂ ਦੇ ਫਿਰਕੇ, ਜਿੱਥੇ ਬਾਪੂ ਜੀ ਮੇਰੇ ਨੇ ਮੋੜੇ ਬੈ ਕਣਕਾਂ ਦੇ ਕਿਆਰੇ, ਜਿੱਥੇ ਬੈ ਬਾਤਾਂ ਪਾਉਂਦੇ ਸੀ ਹਿੰਦੂ ਸਿੱਖ ਮੁਸਲਮ ਭਾਈਚਾਰੇ, ਜਿੱਥੇ ਖੁਦ ਗਰਜ਼ ਲੀਡਰਾਂ ਨੇ ਸਾਡੀਆਂ ਖੋ ਖੁਸ਼ੀਆਂ ਸੀ ਲਈਆਂ, ਜਿੱਥੇ ਰਾਜ ਭਾਗ ਸਾਂਭ ਲਏ ਉਹਨਾਂ ਨੇ ਸਾਡੇ ਸ੍ਰੀ ਮੁਸੀਬਤਾਂ ਪਈਆਂ, ਜਿੱਥੇ ਦੋ ਭਾਈ ਇਕੱਠੇ ਵਸਦੇ ਸੀ ਉੱਥੇ ਵਿਹੜੇ ਵਿੱਚ ਹੋ ਗਈਆਂ ਕੰਧਾਂ, ਫਰੰਗੀ ਖਿੱਚ ਲਕੀਰਾਂ ਗਏ ਸਾਡੀਆਂ ਤੋੜ ਗਏ ਨੇ ਤੰਦਾਂ, ਮੇਰਾ ਪਿੰਡ ਸ਼ੇਖਾਂ ਭਾਗਾਂ ਵਾਲਾ ਸੀ, ਉਹਦੇ ਕੋਲ ਵੱਡਾ ਪਿੰਡ ਨੁਸ਼ਹਿਰਾ, ਲੈਲਪੁਰੀਆ ਪੰਨੂ ਜੱਟ ਸਾਵੇਂ ਜਾਨੀਵਾਲ ਸਟੇਸ਼ਨ ਮੇਰਾ, ਬਾਬੇ ਨਾਨਕ ਜੀ ਦੀ ਕਿਰਪਾ ਸਦਕਾ ਅੱਜ ਮੈਂ ਵਿੱਚ ਪਾਕ ਦੇ ਆਇਆ, ਪੰਨੂ ਹੋ 73 ਸਾਲਾਂ ਦੇ ਸਤਿਗੁਰਾਂ ਅੱਗੇ ਅਸੀਸ ਝੁਕਾਇਆ, ਦਾਤਾ ਜੀ ਪੰਨੂ ਤਾਂ ਕੁਝ ਵੀ ਨਹੀਂ, ਇਹ ਤਾਂ ਸਭ ਕਿਰਪਾ ਕੀਤੀ ਤੈਂ, ਮੈਂ ਉਹ ਧਰਤੀ ਮਾਂ ਵੇਖਣ ਆਇਆ, ਜਿੱਥੇ ਜਨਮ ਲਿਆ ਸੀ ਮੈਂ, ਜਾਂ 100 ਵਾਰੀ ਬੁਲਹਾਰੀ ਗੁਰੂ ਨਾਨਕ ਜੀ ਤੋਂ ਮੈਂ। ਸਹੀ, ਬਹੁਤ ਵਧੀਆ ਬਹੁਤ ਵਧੀਆ। ਅੱਛਾ, ਤੁਹਾਨੂੰ ਸਾਡੇ ਜਿਹੜੇ ਜ਼ਿਲ੍ਹੇ ਚੇਅਰਮੈਨ ਨੇ ਉਹਨਾਂ ਦੇ ਨਾਲ ਅਰਸ਼ਦ ਅਲੀ ਸੁਖੇਰਾ, ਇਹਨਾਂ ਦੇ ਨਾਲ ਮਿਲ ਕੇ ਕਿਵੇਂ ਦਾ ਲੱਗਾ ਤੁਹਾਨੂੰ? ਬਹੁਤ ਸੋਹਣਾ ਲੱਗਾ ਜੀ। ਇਹਨਾਂ ਨੇ ਦੱਸਿਆ ਕਿ ਸੀ ਸਾਡੇ ਵੱਡ ਬੇੜੇ ਸਾਡੇ ਹਿਸਾਬ ਚੋਂ ਆਏ ਨੇ। ਹਾਂਜੀ, ਬੀਗੜ ਪਿੰਡ ਚੋਂ। ਉੱਥੇ ਵੀ ਬੜੀਆਂ ਹੈਗੀਆਂ ਨੇ। ਬੀਗੜ ਪਿੰਡ, ਤਹਿਸੀਲ ਫਤਿਹਪੁਰ ਤੇ ਜ਼ਿਲ੍ਹਾ ਹਿਸਾਰ। ਹਾਂ, ਉੱਥੇ ਸਾਡੀਆਂ ਹੁਣ ਵੀ ਰਿਸ਼ਤੇਦਾਰੀਆਂ ਨੇ ਜੀ ਜੀ। ਤੇ ਅੱਜ ਤੋਂ ਸਾਡੀਆਂ ਨਵੀਆਂ ਰਿਸ਼ਤੇਦਾਰੀਆਂ ਦੇ ਨਾਲ ਬਣ ਗਈਆਂ ਨਹੀਂ, ਬਹੁਤ ਜ਼ਿੰਦਾ ਦਿਲ ਬੰਦੇ ਨੇ। ਤੁਹਾਡਾ ਪਰਮਾਤਮਾ ਸੁੱਖ ਰੱਖੇ। ਅਸੀਂ ਅੱਗੋਂ ਇਹਨਾਂ ਦੇ ਕੋਲੋਂ ਬਹੁਤ ਸਾਰੀਆਂ ਉਮੀਦਾਂ ਰੱਖੀਆਂ ਨੇ। ਅਸੀਂ ਸਾਨੂੰ ਇਹ ਬੁਲਾਇਆ ਕਰਨਗੇ, ਅਸੀਂ ਇਹਨੂੰ ਖਵਾਇਆ ਕਰਾਂਗੇ। ਤੇ ਇਨਸ਼ਾਅੱਲਾ ਤੁਹਾਨੂੰ ਅਸੀਂ ਜਦੋਂ ਤੁਹਾਡਾ ਦਿਲ ਕਰੇਗਾ, ਸਾਲ ਜੀ 10 ਵਾਰੀ ਵੀ ਕਹੋਗੇ ਤੁਹਾਨੂੰ ਬੁਲਾ ਲਿਆ ਕਰਾਂਗੇ। ਕੋਈ ਐਸੀ ਗੱਲ ਨਹੀਂ, ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਤੁਹਾਡੇ ਵਾਸਤੇ ਜਿੰਨੀਆਂ ਵੀ
ਸਹੂਲਤਾਂ ਅਸੀਂ ਕਰ ਸਕੀਏ, ਇੱਥੇ ਪ੍ਰੋਵਾਈਡ ਕਰ ਸਕੀਏ। ਸਾਡੇ ਵਜ਼ੀਰ ਆਜ਼ਮ ਦਾ ਵੀ ਇਹੀ ਮਨਸ਼ੂਰ ਹੈ, ਮਿਸ਼ਨ ਹੈ ਕਿ ਜਿੰਨੇ ਵੀ ਸਰਦਾਰ ਨੇ ਉਹਨਾਂ ਵਾਸਤੇ ਜਿਤਨੀ ਵੀ ਸਹੂਲਤਾਂ ਦਿੱਤੀਆਂ ਜਾਣ ਇੱਥੇ ਪ੍ਰੋਵਾਈਡ। ਹਰ ਪਾਕਿਸਤਾਨੀ ਤੁਹਾਡੇ ਵਾਸਤੇ ਬੜਾ ਨਰਮ ਗੋਸ਼ਾ ਰੱਖਦਾ ਹੈ, ਤੁਹਾਡੇ ਵਾਸਤੇ ਬਹੁਤ ਪਿਆਰ ਰੱਖਦਾ ਹੈ, ਤੁਹਾਨੂੰ ਆਪਣਾ ਸਮਝਦੇ ਹਾਂ, ਭਰਾ ਸਮਝਦੇ ਹਾਂ ਅਸੀਂ। ਔਰ ਅਸੀਂ ਸਮਝਦੇ ਹਾਂ ਕਿ ਅਸੀਂ ਇੱਕ ਜਾਨ ਸੀ ਤੇ ਬਸ ਦੋ ਹੋ ਗਏ ਹਾਂ। ਔਰ ਉਹਦੇ ਵਿੱਚ ਕਿਰਦਾਰ ਸਾਰਾ ਜਿਹੜਾ ਹੈ ਤੁਹਾਡੇ ਔਰ ਸਾਡੇ ਜਿਹੜੇ ਸੀਨੀਅਰ ਹੁਕਮਰਾਨ ਸਨ ਉਹਨਾਂ ਦਾ ਹੀ ਹੈ, ਔਰ ਹਾਲੇ ਵੀ ਉਹ ਲੜਾਉਣ ਦੀ ਕੋਸ਼ਿਸ਼ ਕਰਨਗੇ। ਇਹ ਜਿਹੜਾ ਕੱਲ ਤੁਹਾਡੇ ਵਾਸਤੇ ਇੰਨਾ ਵੱਡਾ ਫੰਕਸ਼ਨ ਹੋਇਆ, ਤੁਹਾਡੇ ਵਾਸਤੇ ਬੜਾ ਵੱਡਾ ਦਿਨ ਸੀ, ਔਰ ਇਹ ਹਜ਼ਮ ਨਹੀਂ ਹੋ ਰਿਹਾ। ਜਿਹੜੀ ਸਟੈਬਲਿਸ਼ਮੈਂਟ ਹੈ ਤੁਹਾਡੇ ਹਿੰਦੁਸਤਾਨ ਦੀ, ਮੈਂ ਕੱਲ ਮੀਡੀਆ ਤੇ ਵੇਖ ਰਿਹਾ ਸੀ, ਅੱਲਾ ਉਹਨਾਂ ਨੂੰ ਹਿਦਾਇਤ ਦੇਵੇ ਤੇ ਉਹਨਾਂ ਨੂੰ ਹਯਾ ਦੇਵੇ ਕਿ ਉਹ ਤੁਹਾਡੇ ਵਾਸਤੇ ਬਿਹਤਰ ਸੋਚਣ, ਕਿਉਂਕਿ ਸਾਡੇ ਵਜ਼ੀਰ ਆਜ਼ਮ ਨੇ ਤਾਂ ਤੁਹਾਨੂੰ ਦੱਸ ਹੀ ਦਿੱਤਾ ਕੱਲ ਕਿ ਅਸੀਂ ਕੀ ਚਾਹ ਰਹੇ ਹਾਂ। ਬਾਕੀ ਉਮੀਦ ਕਰਦੇ ਹਾਂ ਕਿ ਅਸੀਂ ਇਨਸ਼ਾਅੱਲਾ ਤੁਹਾਨੂੰ ਸਾਡਾ ਮਹਿਮਾਨ ਨਵਾਜ਼ੀ ਪਸੰਦ ਆਈ ਹੋਵੇਗੀ, ਬਹੁਤ ਪਸੰਦ ਆਈ। ਔਰ ਅਸੀਂ ਤੁਹਾਡੇ ਵਾਸਤੇ ਪੂਰੀ ਉਮੀਦ ਹੈ ਕਿ ਤੁਸੀਂ ਫਿਰ ਆਓਗੇ ਸਾਡੇ ਕੋਲ ਤੇ ਅਸੀਂ ਤੁਹਾਡਾ ਸਾਰਾ ਬੰਦੋਬਸਤ ਕਰਾਂਗੇ। ਤੁਸੀਂ ਮੇਰੇ ਮਹਿਮਾਨ ਹੋਵੋਗੇ, ਜਦੋਂ ਵੀ ਆਓਗੇ ਫੈਮਿਲੀ ਨਾਲ ਆਓ, ਬੱਚਿਆਂ ਨਾਲ, ਮਾਂ ਭੈਣਾਂ ਨਾਲ ਆਓ। ਤੁਹਾਡੀਆਂ ਇੱਜ਼ਤਾਂ ਸਾਡੀਆਂ ਇੱਜ਼ਤਾਂ ਨੇ, ਅਸੀਂ ਉਹਨਾਂ ਦਾ ਇਹਤਰਾਮ ਕਰਾਂਗੇ। ਬਹੁਤ ਸ਼ੁਕਰੀਆ ਤੁਸੀਂ ਆਏ ਹੋ ਸਾਡੇ ਕੋਲ, ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਸਾਡੇ ਗਰੀਬ ਖਾਨੇ ਤੇ ਤੁਸੀਂ ਹਾਜ਼ਰੀ ਦਿੱਤੀ ਹੈ, ਅਸੀਂ ਬੜੇ ਖੁਸ਼ ਹੋਏ। ਅਸੀਂ ਵੀ